ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਹੋ ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ, ਪੱਗ ਝੱਗਾ ਚਾਦਰਾ ਨਵਾਂ ਸਵਾਹੀ ਕੇ, ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਈ ਕੇ, ਕੱਚੇ ਮਾਰ ਵੰਜਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ। ਹੋ ਮਾਰਦਾ ਦਮਾਮੇ ਜੱਟ ਮੇਲੇ, ਪਰ ਮੇਲੇ ਤਾਂ ਵਿਸਰ ਗਏ ਯਾਰ। ਮੇਲਿਆਂ ਦੇ ਵਿੱਚੋਂ ਬਾਹਰ ਕੱਢ ਕੇ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ਤੇ ਬਿਠਾ ਕੇ ਰੱਖ ਦਿੱਤਾ ਹੈ। ਉਹਨਾਂ ਹੀ ਕਿਸਾਨਾਂ ਦਾ ਦਰਦ ਲੈ ਕੇ ਹਾਜ਼ਰ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਖਾਕਸਾਰ ਚਰਨਜੀਤ ਜੋਗੀ ਤੇ ਮੈਂ ਹਾਂ ਰਵਨੀਤ ਕੌਰ। ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ, ਅੱਜ 26 ਮਈ ਹੈ ਜੀ। ਅੱਜ ਪੂਰੇ 6 ਮਹੀਨੇ ਹੋ ਗਏ ਨੇ ਕਿ ਸਾਡੇ ਕਿਸਾਨ, ਚਾਹੇ ਉਹ ਯੂਪੀ ਦੇ ਹੋਣ, ਚਾਹੇ ਉਹ ਹਰਿਆਣੇ ਦੇ ਹੋਣ, ਚਾਹੇ ਉਹ ਪੰਜਾਬ ਦੇ ਹੋਣ, ਚਾਹੇ ਮੱਧ ਪ੍ਰਦੇਸ਼ ਦੇ ਹੋਣ, ਚਾਹੇ ਰਾਜਸਥਾਨ ਦੇ ਹੋਣ, ਚਾਹੇ ਗੁਜਰਾਤ ਦੇ ਵਿੱਚੋਂ ਆਏ ਹੋਣ, ਗੱਲ ਕੀ ਹਰੇਕ ਸੂਬੇ ਦੇ ਵਿੱਚੋਂ ਕਿਸਾਨ ਉੱਥੇ ਪਹੁੰਚੇ ਹੋਏ ਨੇ। ਦਿੱਲੀ ਦੀਆਂ ਸਰਹੱਦਾਂ ਘੇਰੀਆਂ ਹੋਈਆਂ ਨੇ। ਅੱਜ ਅਸੀਂ ਉਹਨਾਂ ਦਾ ਦਰਦ ਅਸੀਂ ਆਪਣੇ ਸੀਨੇ ਦੇ ਵਿੱਚ ਲੈ ਕੇ ਤੁਹਾਡੇ ਕੋਲ ਹਾਜ਼ਰ ਹਾਂ। ਬਿਲਕੁਲ ਜੀ, ਇਹਨਾਂ ਨੇ ਸਰਦੀ ਵੀ ਦੇਖੀ, ਗਰਮੀ ਵੀ ਦੇਖੀ, ਲੇਕਿਨ ਅਫਸੋਸ ਕਿ ਸਰਕਾਰ ਇਹਨਾਂ ਦੀਆਂ ਭਾਵਨਾਵਾਂ ਨੂੰ ਹਾਲੇ ਵੀ ਸਮਝ ਨਹੀਂ ਸਕੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਕਾਲੇ ਕੱਪੜੇ, ਕਾਲੀਆਂ ਪੱਗਾਂ, ਕਾਲੇ ਝੰਡੇ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਦਾ ਦਿਨ ਮਿੱਥਿਆ ਗਿਆ ਸੀ ਜੀ ਕਿ 26 ਮਈ ਨੂੰ ਅਸੀਂ ਕਾਲਾ ਦਿਵਸ ਮਨਾਉਣਾ ਹੈ। ਇੱਕ ਪਾਸੇ ਚੰਨ ਗ੍ਰਹਿਣ ਲੱਗਣਾ ਜੀ, ਠੀਕ ਹੈ, ਦੂਸਰੇ ਪਾਸੇ ਸਾਡੀਆਂ ਜਿਹੜੀਆਂ ਉਮੀਦਾਂ ਨੂੰ, ਸਾਡੀਆਂ ਆਸਾਂ ਨੂੰ, ਸਾਡੀਆਂ ਫਸਲਾਂ ਨੂੰ, ਸਾਡੀਆਂ ਨਸਲਾਂ ਨੂੰ ਜਿਹੜਾ ਸਰਕਾਰ ਦਾ ਗ੍ਰਹਿਣ ਲੱਗਿਆ ਹੈ, ਉਸ ਗ੍ਰਹਿਣ ਨੂੰ ਤੋੜਨ ਦੇ ਵਾਸਤੇ, ਇੱਕ ਨਵਾਂ ਜੋਸ਼ ਭਰਨ ਦੇ ਵਾਸਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਹੁਤ ਦੇਰ ਬਾਅਦ ਦਿੱਤੀ ਗਈ ਇਹ ਬਹੁਤ ਵੱਡੀ ਕਾਲ ਸੀ ਜੀ। ਕਹਿੰਦੇ ਕਿ ਕਾਲਾ ਦਿਵਸ ਮਨਾਉਣਾ ਆਪਣੇ ਤੁਸੀਂ 2 ਵੀਲਰਾਂ ਦੇ ਉੱਪਰ, 4 ਵੀਲਰਾਂ ਦੇ ਉੱਪਰ, ਟਰੈਕਟਰਾਂ ਦੇ ਉੱਪਰ, ਟਰਾਲੀਆਂ ਦੇ ਉੱਪਰ, ਜਿਹੜੇ ਵੀ ਵਾਹਨ ਦੇ ਵਿੱਚ ਤੁਸੀਂ ਆਉਣੇ ਜਾਂਦੇ ਹੋ, ਉਹਦੇ ਉੱਪਰ ਤੁਸੀਂ ਕਾਲੇ ਝੰਡੇ ਲਗਾਉਣੇ ਆ ਜੀ। ਮਕਾਨਾਂ ਤੇ, ਦੁਕਾਨਾਂ ਤੇ, ਕਾਰੋਬਾਰ ਵਾਲੀਆਂ ਥਾਵਾਂ ਤੇ ਹਰ ਤਾਂ ਤੁਸੀਂ ਕਾਲੇ ਝੰਡੇ ਲਗਾਉਣੇ ਜੀ। ਬਿਲਕੁਲ, ਔਰ ਬਹੁਤ ਸਾਰੇ ਲੋਕਾਂ ਨੇ ਸਾਥ ਵੀ ਦਿੱਤਾ ਹੈ ਕਿਸਾਨਾਂ ਦਾ। ਇਨਫੈਕਟ ਜੇ ਅਸੀਂ ਗੱਲ ਕਰੀਏ ਪਾਰਟੀਆਂ ਦੀ, ਤੇ 14 ਵਿਰੋਧੀ ਪਾਰਟੀਆਂ ਨੇ ਵੀ ਇਹਦਾ ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਤੇ ਨਜ਼ਰੀਆ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਕਾਲਾ ਦਿਵਸ ਮਨਾਉਣ ਦੀ ਜੀ। ਕਾਲੇ ਕੱਪੜੇ ਪਾ ਕੇ, ਕਾਲੀਆਂ ਪੱਗਾਂ ਬੰਨ ਕੇ, ਕਾਲੀਆਂ ਪੱਟੀਆਂ ਬੰਨ ਕੇ, ਕਾਲੇ ਝੰਡੇ ਲਹਿਰਾ ਕੇ ਸਾਰਿਆਂ ਨੇ, ਦੇਖੋ ਵੱਡੇ ਵੱਡੇ ਮੰਤਰੀਆਂ ਨੇ, ਜਿਵੇਂ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਾ ਹੋਵਾਂਗਾ, ਔਰ ਉਹਨੇ ਆਪਣੇ ਘਰ ਦੇ ਵਿੱਚ ਪਹਿਲਾਂ ਹੀ ਇੱਕ ਦਿਨ ਪਹਿਲਾਂ ਜਿਹੜਾ ਝੰਡਾ ਲਹਿਰਾ ਦਿੱਤਾ। ਆਪ ਪਟਿਆਲੇ, ਆਪ ਦੀ ਉਹਦੀ ਘਰਵਾਲੀ ਵੀ ਪਟਿਆਲੇ, ਡਾਕਟਰ ਨਵਜੋਤ ਸਿੱਧੂ, ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬੇਟੀ ਹੈ ਰਾਬੀਆ ਸਿੱਧੂ, ਉਹਨੇ ਉਹਨਾਂ ਦੀ ਅੰਮ੍ਰਿਤਸਰ ਰਿਹਾਇਸ਼ ਦੇ ਉੱਪਰ ਕਾਲਾ ਝੰਡਾ ਲਹਿਰਾਇਆ। ਗੱਲ ਇਹ ਹੈ ਕਿ ਇਹ ਜਿਹੜਾ ਸਮਾਂ ਆ, ਇਹ ਸਮਾਂ ਇਸ ਵੇਲੇ ਕਿਸਾਨਾਂ ਦਾ ਸਾਥ ਦੇਣ ਦਾ ਹੈ। ਬਿਲਕੁਲ, ਜੇਕਰ ਕਿਸਾਨਾਂ ਦਾ ਸਾਥ ਨਹੀਂ ਦਵਾਂਗੇ ਤਾਂ ਅਸੀਂ ਦੇਖੋ ਆਪਣੇ ਘਰ ਦੀਆਂ ਕੰਧਾਂ ਨੂੰ ਦੰਦੀਆਂ ਨਹੀਂ ਵੱਢਣੀਆਂ, ਅਸੀਂ ਆਪਣੇ ਕਾਰੋਬਾਰਾਂ ਨੂੰ, ਮਸ਼ੀਨਾਂ ਨੂੰ ਦੰਦੀਆਂ ਨਹੀਂ ਵੱਢਣੀਆਂ, ਠੀਕ ਹੈ ਨਾ। ਅਸੀਂ ਖਾਣਾ ਤੇ ਅੰਨ ਹੀ ਹੈ, ਤੇ ਜੇਕਰ ਅੰਨਦਾਤਾ ਪਰੇਸ਼ਾਨ ਹੈ ਪਿਛਲੇ 6 ਮਹੀਨਿਆਂ ਤੋਂ, ਬਿਲਕੁਲ ਜੀ, ਤਾਂ ਫਿਰ ਲਾਹਨਤ ਹੈ ਐਸੀ ਸਰਕਾਰ ਦੇ ਉੱਪਰ ਕਿ ਜਿਹੜੀ ਜਾ ਕੇ ਉਹਨਾਂ ਨੂੰ ਪੁੱਛ ਨਹੀਂ ਸਕੀ ਕਿ ਭਾਈ ਤੁਹਾਡੀਆਂ ਆਂਦਰਾਂ ਕਿਵੇਂ ਠੰਡੀਆਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਇਨਫੈਕਟ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਬਾਦਲਾਂ ਦੇ ਘਰ ਵੀ ਕਾਲਾ ਝੰਡਾ ਲਹਿਰਾਇਆ ਗਿਆ, ਉਹਨਾਂ ਦੇ ਘਰ ਦੇ ਬਾਹਰ, ਔਰ ਉਹਨਾਂ ਦਾ ਵੀ ਵਿਰੋਧ ਕੀਤਾ ਗਿਆ। ਪੰਜਾਬ ਭਰ ਦੇ ਵਿੱਚ ਕਾਲੇ ਦਿਵਸ ਨੂੰ ਭਰਵਾਂ ਹੁੰਗਾਰਾ ਮਿਲਿਆ। ਇੱਕ ਸਵਾਲ ਇਹ ਹੈ ਜੋਗੀ ਜੀ ਕਿ ਕਿਸੇ ਦੇ ਵਿੱਚ ਵੀ ਕੋਈ ਮਤਭੇਦ ਹੁੰਦਾ ਹੈ, ਕਹਿੰਦੇ ਨੇ ਕਿ ਉਸ ਮਤਭੇਦ ਨੂੰ ਛੇਤੀ ਸੁਲਝਾ ਲੈਣਾ ਚਾਹੀਦਾ, ਉਹਨੂੰ ਅੱਗੇ ਨਹੀਂ ਪਾਉਣਾ ਚਾਹੀਦਾ, ਉਹਨੂੰ ਲੰਬਾ ਨਹੀਂ ਖਿੱਚਣਾ ਚਾਹੀਦਾ। ਪਰ ਦੇਖਿਆ ਜਾਵੇ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਜਿਹੜੀ ਗੱਲ ਹੈ ਉਹ 6 ਮਹੀਨੇ ਤੱਕ ਹਾਲੇ ਤੱਕ ਅਟਕੀ ਹੋਈ ਹੈ। ਸਰਕਾਰ ਨੇ ਕੋਈ ਸੱਦਾ ਨਹੀਂ ਦਿੱਤਾ, ਸਰਕਾਰ ਨੇ ਹੁਣ ਦੁਬਾਰਾ ਕੋਈ ਗੱਲ ਨਹੀਂ ਗੋਲੀ, ਉਹਨੂੰ ਕੋਈ ਲੈਣਾ ਦੇਣਾ ਨਹੀਂ। ਕਿਸਾਨਾਂ ਨੇ ਉੱਥੇ ਦੇਖੋ ਸਰਦੀਆਂ ਵੀ ਲੰਘਾਈਆਂ, ਗਰਮੀਆਂ ਵੀ ਲੰਘਾਈਆਂ, ਆਉਣ ਵਾਲੀਆਂ ਕਿੰਨੀਆਂ ਕੁ ਰੁੱਤਾਂ ਉੱਥੇ ਲੰਘਾਉਣਗੇ ਕੋਈ ਪਤਾ ਨਹੀਂ। 6 ਮਹੀਨੇ ਹੋ ਗਏ ਨੇ
ਮਹੀਨੇ ਹੋ ਸਕਦਾ ਸਾਲ ਵੀ ਹੋ ਜਾਵੇ, ਪਰ ਸਰਕਾਰ ਦੇ ਕੰਨ ਤੇ ਜੂਨ ਨਹੀਂ ਰਹੇਗੀ। ਦੇਖੋ ਗੱਲ ਇਹ ਹੈ ਕਿ ਅੰਗਰੇਜ਼ ਹਕੂਮਤ ਨੇ ਵੀ ਜੀ ਇਸੇ ਤਰ੍ਹਾਂ ਅਸੀਂ ਬਹੁਤ ਵਾਰੀ ਗੱਲਾਂ ਕਰ ਚੁੱਕੇ ਹਾਂ, ਸਾਰਿਆਂ ਨੂੰ ਪਤਾ ਹੈ, ਇਹਨੂੰ ਵਾਰ-ਵਾਰ ਹਿਸਟਰੀ ਨੂੰ ਫਰੋਲਣ ਦਾ ਕੋਈ ਫਾਇਦਾ ਨਹੀਂ। ਅੰਗਰੇਜ਼ ਹਕੂਮਤ ਵੱਲੋਂ ਵੀ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਗਿਆ ਸੀਗਾ ਜੀ ਜੀ, ਠੀਕ ਹੈ, ਉਦੋਂ ਵੀ ਕਿਸਾਨਾਂ ਦੀ ਮੰਨਣੀ ਪਈ ਸੀ, ਠੀਕ ਹੈ। ਇਹ ਵੀ ਖਿੱਚ ਧੂ ਕੇ ਹੁਣ ਇਹ 1926 ਵਾਲੇ ਅੰਦੋਲਨ ਨੂੰ ਉਹਨੂੰ ਛੋਟਾ ਕਰਦੇ ਕਰਦੇ ਕਿਤੇ ਇਸ ਅੰਦੋਲਨ ਨੂੰ ਵੱਡਾ ਨਾ ਕਰ ਜਾਣ। ਬਿਲਕੁਲ ਠੀਕ ਹੈ ਨਾ। ਇਹ ਅੰਦੋਲਨ ਜਦੋਂ ਵੱਡਾ ਹੋ ਗਿਆ ਤੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋ ਸਕਦਾ ਕਿ ਤੁਹਾਡੀ ਜਿਹੜੀ ਵੱਡੀ ਗਿਣਤੀ ਹੈ ਨਾ ਅਸੈਂਬਲੀਆਂ ਤੇ ਗੱਲ ਕਿਸਾਨਾਂ ਦੀ ਹੋ ਰਹੀ ਹੈ, ਕਿਸਾਨਾਂ ਦੇ ਪਾਸਿਓਂ ਹਟ ਕੇ ਮੀਡੀਆ ਜਿਹੜਾ ਜੀ ਉਹ ਆਰਾਮ ਦੇ ਨਾਲ ਬੈਠ ਗਿਆ ਸੀਗਾ। 5 ਸਟੇਟਾਂ ਦੀਆਂ ਚੋਣਾਂ ਹੋਈਆਂ, ਉਧਰਲੇ ਪਾਸੇ ਲੱਗਾ ਰਿਹਾ ਜੀ। ਉਸ ਤੋਂ ਬਾਅਦ ਕਰੋਨਾ ਬੜੀ ਤੇਜ਼ੀ ਦੇ ਨਾਲ ਜਿਹੜੀ ਦੂਸਰੀ ਲਹਿਰ ਆਈ ਸੀ ਜੀ ਉਹ ਵਧਿਆ, 4-4 ਲੱਖ 4.5 ਲੱਖ ਜਿਹੜੇ ਕਿ ਕੇਸ ਨਵੇਂ ਮਾਮਲੇ ਜਿਹੜੇ ਆ ਸਾਹਮਣੇ ਆਉਣ ਲੱਗ ਪਏ, ਔਰ ਇਸ ਤਰੀਕੇ ਦੇ ਨਾਲ ਵਧਿਆ ਕਿ ਕਿਸਾਨਾਂ ਦਾ ਅੰਦੋਲਨ ਇਸ ਤਰ੍ਹਾਂ ਲੱਗਾ ਕਿ ਖਤਮ ਹੋ ਗਿਆ ਜੀ। ਉੱਥੇ ਜਿਹੜੇ ਬੈਠੇ ਨੇ ਸੰਯੁਕਤ ਮੋਰਚੇ ਦੇ ਆਗੂ, ਉਹਨਾਂ ਦੇ ਉੱਪਰ ਬਹੁਤ ਵਾਰੀ ਵੱਡੀਆਂ ਸਮੱਸਿਆਵਾਂ ਵੀ ਆਈਆਂ, ਠੀਕ ਹੈ ਨਾ, ਜਿਹਦੇ ਵਿੱਚ 26 ਜਨਵਰੀ ਦੀ ਸਮੱਸਿਆ ਵੀ ਸੀਗੀ ਜੀ ਜੀ। ਸਭ ਤੋਂ ਵੱਡੀ ਸਮੱਸਿਆ, ਸਭ ਤੋਂ ਵੱਡੀ ਢਾਹ ਉਸ ਅੰਦੋਲਨ ਨੂੰ 26 ਜਨਵਰੀ ਦੇ ਵਿੱਚ ਉੱਥੇ ਜਿਹੜਾ ਲਾਲ ਕਿਲੇ ਤੇ ਜੋ ਕੰਮ ਹੋਇਆ ਉਹ ਤੋਂ ਬਾਅਦ ਆਈ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਭਾਲਿਆ, ਠੀਕ ਹੈ, ਉੱਥੇ ਬੈਠੇ ਰਹੇ। ਉਸ ਤੋਂ ਬਾਅਦ ਰਾਕੇਸ਼ ਟਕੈਤ ਹੁਣਾਂ ਨੂੰ ਜੀ ਫੜਨ ਦੇ ਲਈ ਪੁਲਿਸ ਜਾਂਦੀ ਹੈ, ਪੂਰੀ ਤਿਆਰੀ ਕਰ ਲਈ ਸੀ ਕਿ ਅੱਜ ਡਾਂਗ ਵਰਨੀ ਹੈ, ਅੱਜ ਸਾਰਾ ਕੁਝ ਚੱਕ ਚੁਕਾ ਕੇ ਸਮੇਟ ਕੇ ਅਸੀਂ ਇਹਨਾਂ ਦਾ ਸੁੱਟੇ ਆਉਣਾ ਮਲੀਆ ਮੇਟ ਕਰਕੇ, ਤੇ ਜੇ ਬਾਹਲੀ ਗੱਲ ਹੋਈ ਤਾਂ ਟਕੈਤ ਹੁਣਾਂ ਨੂੰ ਗ੍ਰਿਫਤਾਰ ਕਰਕੇ ਵੀ ਅੰਦਰ ਪਾ ਦਿਓ ਜੀ। ਪਰ ਉੱਥੇ ਜਦੋਂ ਟਕੈਤ ਹੁਣਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਹੰਝੂਆਂ ਦੇ ਵਿੱਚੋਂ ਇੱਕ ਐਸੀ ਹਾਕ ਵੱਜੀ ਕਿ ਸਾਰੇ ਲੋਕੀ ਫਿਰ ਐਸੇ ਤਾਬੜਤੋੜ ਤਰੀਕੇ ਦੇ ਨਾਲ ਦੁਬਾਰਾ ਜੁੜੇ ਕਿ ਉਹ ਉਸੇ ਤਰ੍ਹਾਂ ਦੀ ਹੀ ਜਾਨ ਹੁਣ ਫਿਰ ਤੋਂ ਫੂਕੀ ਗਈ ਲੱਗਦੀ ਹੈ, ਜੋਗੀ ਜੀ। ਕਰੋਨਾ ਦੀ ਮਹਾਮਾਰੀ ਨੇ ਵਿਕਰਾਲ ਰੂਪ ਧਾਰ ਲਿਆ, ਬਲੈਕ ਫੰਗਸ ਵੀ ਆ ਗਈ, ਵਿੱਚੋਂ ਟੀਕੇ ਦੀ ਲੜਾਈ, ਵਿੱਚੋਂ ਬਾਬਾ ਰਾਮਦੇਵ ਨੇ ਆਪਣੀ ਟੰਗ ਅੜਾਈ, ਸੋ ਕਰ ਕਰਾ ਕੇ ਸਾਰਾ ਧਿਆਨ ਜਿਹੜਾ ਸੀ ਮੀਡੀਆ ਦਾ ਇਹਨਾਂ ਚੀਜ਼ਾਂ ਨੇ ਖਿੱਚਿਆ ਹੋਇਆ ਸੀ। ਜਦੋਂ ਇਲੈਕਸ਼ਨ ਤੋਂ ਵੀ ਮੀਡੀਆ ਦਾ ਧਿਆਨ ਭੰਗ ਹੋਇਆ। ਮੈਂ ਥੋੜੇ ਦਿਨ ਪਹਿਲਾਂ ਹੀ ਅਸੀਂ ਗੱਲ ਕਰ ਰਹੇ ਸੀ, ਕਿਸੇ ਨੇ ਕਿਹਾ ਕਿ ਤੁਹਾਡੀ ਕਿੱਥੇ ਸੁਣਵਾਈ ਹੋਣੀ ਹੈ, ਆਪਣੀ ਕੀ ਬੁੱਕਤ ਹੈ, ਸਾਡੀ ਕੀ ਔਕਾਤ ਹੈ। ਜਿਹੜੇ ਕਿਸਾਨ ਵਿਚਾਰੇ ਉੱਥੇ ਸੜਕਾਂ ਤੇ ਰੁਲਦੇ ਪਏ ਨੇ, ਉਹਨਾਂ ਨੂੰ ਮੀਡੀਆ ਪੁੱਛ ਰਿਹਾ, ਉਹਨਾਂ ਦੇ ਮਗਰ ਕੋਈ ਗਿਆ? ਦੇਖੋ 6 ਮਹੀਨੇ ਹੋ ਗਏ ਨੇ, ਮੀਡੀਆ ਨੂੰ ਜਦੋਂ ਦਿਲ ਕਰਦਾ ਉਦੋਂ ਉਹਨਾਂ ਵੱਲ ਧਿਆਨ ਕਰ ਦਿੰਦਾ, ਬਾਅਦ ਚ ਫਿਰ ਵਿਸਰ ਜਾਂਦਾ। ਸੋ ਇਸ ਵੇਲੇ ਦੇਖਿਆ ਜਾਵੇ ਤੇ ਮੀਡੀਆ ਦਾ ਧਿਆਨ ਫਿਰ ਤੋਂ ਖਿੱਚਿਆ ਗਿਆ, ਪਰ ਦੇਖਿਆ ਜਾਵੇ 6 ਮਹੀਨੇ ਵੀ ਤਾਂ ਪੂਰੇ ਹੋ ਗਏ ਨੇ। ਤੇ ਨਾਲ ਦੇ ਨਾਲ ਰਾਕੇਸ਼ ਟਕੈਤ ਹੋਰਾਂ ਨੇ ਵੀ ਗੱਲ ਕਹੀ ਹੈ ਕਿ 2 ਮੋਰਚਿਆਂ ਦੀ ਲੜਾਈ ਹੈ, ਇੱਕ ਕਰੋਨਾ, ਦੂਜੀ ਸਰਕਾਰ। ਤੇ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਪਿੰਡਾਂ ਦੇ ਵਿੱਚ ਵੀ ਤਿਆਰੀ ਕਰਨੀ ਅਸੀਂ ਹਰ ਤਰ੍ਹਾਂ ਦੀ। ਜੀ ਜੀ ਜੀ। ਔਰ ਟਕੈਤ ਹੋਰਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਲੜਾਈ ਹੈ ਇਹ ਛੋਟੀ ਲੜਾਈ ਨਹੀਂ ਹੈਗੀ, ਵੱਡੀ ਲੜਾਈ ਹੈ, ਔਰ ਇਹ ਲੜੀ ਜਾਊਗੀ, ਅੰਤ ਤੀਕਰ ਲੜੀ ਜਾਊਗੀ, ਔਰ ਇਹਨਾਂ ਕਾਲੇ ਕਾਨੂੰਨਾਂ ਦੀ ਵਾਪਸੀ ਤੋਂ ਪਹਿਲਾਂ ਕੋਈ ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਗੱਲ ਹੋ ਰਹੀ ਹੈ ਕਿ ਕਿਸਾਨ ਅੰਦੋਲਨ 6 ਮਹੀਨੇ ਦਾ ਹੋ ਗਿਆ ਜੀ, ਠੀਕ ਹੈ ਨਾ। 6 ਮਹੀਨੇ ਦਾ ਕੋਈ ਬੱਚਾ ਹੋ ਜਵੇ ਨਾ, ਮਾਂ-ਬਾਪ ਨੂੰ ਆਸ ਹੁੰਦੀ ਹੈ ਕਿ ਹੁਣ ਇਹ ਹੁੰਗਾਰੇ ਭਰਨ ਲੱਗ ਪਿਆ, ਹੁਣ ਇਹ ਸਾਡੇ ਇਸ਼ਾਰੇ ਬੈਠਣ ਲੱਗ ਪਿਆ, ਹੁਣ ਇਹਦੇ ਆਲੇ ਦੁਆਲੇ ਸਰਾਣੇ ਵੀ ਲਾਉਣੇ ਪੈਣੇ ਆ, ਠੀਕ ਹੈ ਨਾ। ਪਰ ਸਾਡੀ ਜਿਹੜੀ ਸਰਕਾਰ ਹੈ ਨਾ, ਨਕੰਮੀ ਸਰਕਾਰ, ਜਿਹਨੂੰ ਅਸੀਂ ਕਹਿ ਲਈਏ ਯਾਰ, ਤੁਹਾਡੇ ਖਾਸ ਕਰ ਤੁਹਾਡੀ ਰਾਜਧਾਨੀ ਦੇ ਵਿੱਚ ਇੰਨੇ ਲੋਕ ਬੈਠੇ ਨੇ, ਕਿਹੋ ਜੀ ਮਹਾਮਾਰੀ ਚੱਲ ਰਹੀ ਹੈ, ਕਿੰਨੇ ਲੋਕ, ਸਭ ਤੋਂ ਬੁਰਾ ਹਾਲ ਉੱਥੇ ਹੀ ਹੈ, ਕਿੰਨੇ ਲੋਕ ਉੱਥੇ ਸ਼ਹੀਦ ਹੋ ਗਏ ਨੇ, ਠੀਕ ਹੈ। ਉਸ ਅੰਦੋਲਨ ਦੇ ਜਿਹੜੇ ਇੱਕ ਮਹਾਯੱਗ ਦੇ ਵਿੱਚ ਆਪਣੀਆਂ ਆਹੂਤੀਆਂ ਪਾ ਚੁੱਕੇ ਨੇ, ਉਹਨਾਂ ਲੋਕਾਂ ਦੇ ਬਾਰੇ ਤੁਸੀਂ ਕਿਉਂ ਨਹੀਂ ਸੋਚਦੇ ਜੀ? ਉਹ ਕਿਸਾਨ ਬਾਅਦ ਵਿੱਚ ਨੇ, ਪਹਿਲਾਂ ਇਨਸਾਨ ਨੇ, ਉਹਨਾਂ ਦੇ ਹਿਊਮਨ ਰਾਈਟਸ ਬਾਰੇ ਕਿਉਂ ਨਹੀਂ ਕੋਈ ਬੋਲਦਾ? ਕਿੱਥੇ ਗਈਆਂ ਨੇ ਇਹ ਜਿਹੜੀਆਂ ਐਸੋਸੀਏਸ਼ਨਾਂ? ਜਦੋਂ ਕਿਸੇ ਅੱਤਵਾਦੀ ਤੇ ਕੋਈ ਗੋਲੀ ਚੱਲਦੀ ਹੈ ਉਸ ਵੇਲੇ ਬੜਾ ਰੌਲਾ ਚੱਲਦਾ ਜੀ, ਬੜਾ ਰੌਲਾ ਪੈਂਦਾ ਉੱਥੇ, ਹਾਂ ਇਹਦੇ ਮੱਥੇ ਦੇ ਵਿੱਚ ਗੋਲੀ ਕਿਉਂ ਮਾਰੀ, ਹਾਂ ਇਹਦੇ ਨਾਲ ਇਦਾਂ ਕਿਉਂ ਕਰ ਲਿਆ, ਹਾਂ ਇਹ ਆ ਕਿਉਂ ਹੋ ਗਿਆ। ਜਦੋਂ ਕੋਈ ਬਲਾਤਕਾਰੀ ਨੂੰ ਕਿਸੇ ਨੂੰ ਕੋਈ ਫਾਹੇ ਟੰਗ ਦਿੱਤਾ ਜਾਂਦਾ, ਉਦੋਂ ਬੜੇ ਉਹਦੇ ਹਿਊਮਨ ਰਾਈਟ ਜਾਗ ਪੈਂਦੇ। ਬਾਕੀ ਗੱਲਾਂ ਦੀਆਂ ਗੱਲਾਂ ਹੈ। ਵਿਮਨ ਕਮਿਸ਼ਨ ਵਾਲੇ ਜਦੋਂ ਚਰਨਜੀਤ ਚੰਨੀ ਹੋਰਾਂ ਦਾ ਮਾਮਲਾ ਹੁੰਦਾ, ਉਦੋਂ ਕਹਿੰਦੇ ਮਟਕਾ ਚੌਂਕ ਤੇ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ। ਅੱਜ ਕਿਉਂ ਨਹੀਂ ਵਿਰੋਧ ਪ੍ਰਦਰਸ਼ਨ ਹੁੰਦਾ? ਕੀ ਗੱਲ ਉੱਥੇ ਧੀਆਂ ਭੈਣਾਂ ਨਹੀਂ ਬੈਠੀਆਂ? ਬਿਲਕੁਲ, ਉੱਥੇ ਹਿਊਮਨ ਰਾਈਟ ਜਿਹੜੇ ਆ ਉਹ ਕਿਉਂ ਨਹੀਂ ਜਾਗਦੇ, ਕਿਉਂ ਸੁੱਤੇ ਪਏ ਨੇ? ਗੱਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਨੇ, ਠੀਕ ਹੈ ਨਾ, ਉਹ ਤੇ ਇਸ ਵੇਲੇ ਪੂਰੀ ਤਰ੍ਹਾਂ ਦੇ ਨਾਲ ਘੋੜੇ ਵੇਚ ਕੇ ਸੁੱਤੀਆਂ ਪਈਆਂ ਨੇ, ਕਿਉਂਕਿ ਉਹਨਾਂ ਨੇ ਆਪਣੀ ਹਾਰ ਦਾ ਮਾਤਮ ਵੀ ਮਨਾਉਣਾ ਸੀ। ਉਹ ਤਾਂ ਚਲੋ ਖੈਰ ਮਨਾ ਲਿਆ। ਪੱਛਮੀ ਬੰਗਾਲ ਦੇ ਵਿੱਚ ਜੇਕਰ ਕਿਤੇ ਰੱਬ ਨਾ ਕਰੇ ਇੱਜ਼ਤ ਜਾਂਦੇ ਤਾਂ
ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ USA। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਨੇ 11ਵੇਂ ਦੌਰ ਦੀ ਗੱਲਬਾਤ 'ਚ ਕਾਨੂੰਨਾਂ ਨੂੰ ਰੱਦ ਕਰਕੇ ਅੱਗੇ ਦੀ ਚਰਚਾ ਦੇ ਲਈ ਕਮੇਟੀ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਮਤਲਬ ਇਹ ਕਿ ਕਾਨੂੰਨਾਂ ਬਾਰੇ ਤੇ ਗੱਲ ਹੀ ਨਾ ਕਰੋ, ਕਾਨੂੰਨ ਤੇ ਕਰ ਦਿਓ ਰੱਦ। ਠੀਕ ਹੈ, ਯਾਨੀ ਕਿ ਕਾਨੂੰਨਾਂ ਨੂੰ ਤੁਸੀਂ ਇਹ ਭੁੱਲ ਹੀ ਜਾਓ ਵੀ ਇਹ ਕਦੇ ਰੱਦ ਵੀ ਹੋਣਗੇ, ਇਹ ਜਿੱਦਾਂ ਸੀ ਉਦਾਂ ਹੀ ਰਹਿਣਗੇ। ਸੰਯੁਕਤ ਕਿਸਾਨ ਮੋਰਚਾ ਨੇ 21 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਰ ਤੋਂ ਚੇਤਾਇਆ ਵੀ 6 ਮਹੀਨੇ ਹੋਣ ਵਾਲੇ ਆ, ਉੱਠੋ ਜਾਗੋ ਮੋਹਨ ਪਿਆਰੇ, ਸੋਗ ਬਾਅਦ ਚ ਮਨਾ ਲਿਓ, ਪਹਿਲਾਂ ਸਾਡੀ ਵੀ ਗੱਲ ਸੁਣ ਲਓ। 3 ਖੇਤੀ ਕਾਨੂੰਨਾਂ ਤੇ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ, ਲੇਕਿਨ ਸਰਕਾਰ ਨੇ ਉਸ ਗੱਲ ਨੂੰ ਗੋਲਿਆ ਹੀ ਨਹੀਂ। ਸਰਕਾਰ ਕਹਿੰਦੀ ਮੇਰੇ ਵੱਲੋਂ ਮਰਦੇ ਮਰ ਜਾਓ, ਮੈਂ ਨਹੀਂ ਜੀ ਪੁੱਛਣਾ। ਬਿਲਕੁਲ ਜੀ, ਸਰਕਾਰ ਦੀ ਇਹ ਜਿਹੜੀ ਮੈਂ ਨਾ ਮਾਨੂ ਵਾਲੀ ਨੀਤੀ ਆ ਨਾ ਜੀ, ਇਹ ਨਹਾਇਤ ਨਿਕੰਮੀ ਨੀਤੀ ਆ। ਠੀਕ ਹੈ ਨਾ, ਦੇਖੋ ਤੁਹਾਡੀ ਪ੍ਰਜਾ ਆ, ਉਸ ਪ੍ਰਜਾ ਨੂੰ ਸਿਰਫ ਤੁਸੀਂ ਵੋਟਾਂ ਲਈ ਨਾ ਵਰਤੋ, ਉਹਨੂੰ ਗਿਣਤੀਆਂ ਮਿਣਤੀਆਂ ਚ ਨਾ ਵਰਤੋ। ਉਹਨਾਂ ਦੀਆਂ ਵੀ ਭਾਵਨਾਵਾਂ ਨੇ ਜੀ, ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜ਼ਰੂਰਤਾਂ ਨੇ। ਤੁਸੀਂ ਦੇਖੋ, ਇਹ ਕਹਿੰਦੇ ਨੇ ਕਿ ਕੋਈ ਪਿੰਡ ਦੇ ਵਿੱਚ ਕੋਈ ਸੰਤਾ ਬੰਤਾ ਲੜ ਪਿਆ, ਠੀਕ ਹੈ ਨਾ, ਆਪਸ ਵਿੱਚ ਇੱਕ ਦੂਸਰੇ ਦਾ ਉਹਨਾਂ ਨੇ ਕੋਈ ਸਿਰ ਸੁਰ ਪਾੜਿਆ, ਅੱਛਾ, ਉਹਨੇ ਵੀ MLR ਕਟਵਾ ਕੇ ਪਰਚਾ ਕਰਵਾਤਾ, ਦੂਸਰੇ ਨੇ ਵੀ ਕਟਵਾਤਾ। ਠੀਕ ਹੈ, ਹੁਣ ਦੋਨਾਂ ਦਾ ਰਾਜੀਨਾਮਾ ਹੁਣ ਇਹ ਕਿਸ ਤਰੀਕੇ ਨਾਲ ਹੋਵੇ, ਕਿਉਂਕਿ ਇੱਕ ਧੜਾ ਦੂਸਰੇ ਨੂੰ ਚੱਕੀ ਜਾ ਰਿਹਾ, ਇੱਕ ਧੜਾ ਦੂਸਰੇ ਨੂੰ ਚੱਕੀ ਜਾ ਰਿਹਾ। ਠੀਕ ਹੈ ਨਾ, ਰਾਜੀਨਾਮਾ ਹੋ ਨਹੀਂ ਰਿਹਾ ਤੇ ਉਹ ਦੋਨੋਂ ਬਰਾਬਰ ਹੋ ਗਏ। ਅੱਛਾ, ਠੀਕ ਹੈ। ਹੁਣ ਇਸ ਵੇਲੇ ਕੋਈ ਵਿੱਚ ਸਲਾਹਕਾਰ ਹੋਵੇ ਚੰਗਾ, ਜਿਹੜਾ ਕਵੇ ਕਿ ਭਾਈ ਮਤ ਦੇਵੇ, ਇਸ ਲੜਾਈ ਦੇ ਵਿੱਚੋਂ ਕਦੇ ਤੁਹਾਨੂੰ ਫਾਇਦਾ ਨਹੀਂ ਹੋਣਾ। ਜਿਹੜੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਨੂੰ ਫਿਰਦੇ ਆ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸਾਨਾਂ ਦਾ ਉੱਥੇ ਬੈਠਿਆਂ ਦਾ ਨੁਕਸਾਨ ਕਿੰਨਾ ਹੋ ਗਿਆ, ਉਸ ਨੁਕਸਾਨ ਦੀ ਭਰਪਾਈ ਕੌਣ ਕਰੂ, ਤੇ ਜਿਹੜਾ ਦੇਸ਼ ਦਾ ਨੁਕਸਾਨ ਹੋ ਰਿਹਾ ਉਹਦੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਸਾਹਿਬ, ਇਹ ਤੁਹਾਡੀ ਹੈ। ਤੁਸੀਂ ਦੇਖਣਾ ਲਾਅ ਐਂਡ ਆਰਡਰ ਤੁਹਾਡੇ ਹੱਥ ਬਸਿਆ। ਉੱਥੇ ਜਿਹੜੇ ਬੈਠੇ ਨੇ ਉਹਨਾਂ ਦੀ ਗੱਲ ਸੁਣੋ, ਉਹਨਾਂ ਨੂੰ ਬੁਲਾਓ, ਉਹਨਾਂ ਦੀਆਂ ਜੋ ਮੰਗਾਂ ਨੇ ਉਹਨਾਂ ਨੂੰ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਤੁਸੀਂ ਮੈਂ ਨਾ ਮਾਨੂ ਵਾਲੀ ਗੱਲ ਕੀਤੀ ਹੈ। ਖੇਤੀ ਕਾਨੂੰਨ ਤੇ ਬੀਜੇਪੀ ਨੇ ਫਿਰ ਤੋਂ ਆਪਣਾ ਸਟੈਂਡ ਸਾਫ਼ ਕਰ ਦਿੱਤਾ ਹੈ, ਯਾਨੀ ਕਿ ਲੱਗ ਰਿਹਾ ਕਿ 2022 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੇ ਆਉਣ ਵਾਲੀਆਂ ਕੋਈ ਵੀ ਚੋਣਾਂ ਹੋਣ, ਬੀਜੇਪੀ ਮੈਨੂੰ ਲੱਗਦਾ ਹੈ ਕਿ ਆਪਣੇ ਸਿਰ ਨਹੀਂ ਹੋ ਸਕੇਗੀ, ਆਪਣੇ ਪੈਰਾਂ ਸਿਰ ਨਹੀਂ ਹੋ ਸਕੇਗੀ, ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਕਿ ਕਾਨੂੰਨ ਰੱਦ ਨਹੀਂ ਹੁੰਦੇ, ਉਹਦੇ 'ਚ ਸੋਧ ਹੁੰਦੇ ਨੇ। ਸਰਕਾਰ ਰੱਦ ਨਹੀਂ ਕਰੇਗੀ, ਇਹੀ ਤਾਂ ਮਜਬੂਰੀ ਹੈ। ਅਸੀਂ ਚਲੋ ਮੰਨ ਲਿਆ ਕਿ ਕਾਨੂੰਨ ਰੱਦ ਨਹੀਂ ਹੁੰਦੇ, ਮੰਨ ਲਿਆ। ਕਸ਼ਮੀਰ ਦੇ ਵਿੱਚ ਕਾਨੂੰਨ ਕਿਵੇਂ ਬਦਲੇ ਗਏ, ਬਿਲਕੁਲ ਉਹ ਕਿਵੇਂ ਰੱਦ ਹੋ ਗਏ। ਬਾਕੀ ਥਾਵਾਂ ਤੇ ਤੁਸੀਂ 3 ਤਲਾਕ ਦੇ ਕਾਨੂੰਨ ਨੂੰ ਵੀ ਤਾਂ ਬਦਲਿਆ, ਕਿਹੜੀ ਥਾਂ ਤੇ ਤੁਸੀਂ ਨਹੀਂ ਬਦਲਿਆ। ਇਹ ਦੋਗਲਾਪਨ ਕਿਉਂ? ਤੁਹਾਡੀਆਂ ਚਮਚੀਆਂ ਪਾਇਲ ਰਹਤੋਗੀ, ਤੁਹਾਡੀਆਂ ਚਮਚੀਆਂ ਕੰਗਣਾ ਰਣੌਤ ਉੱਠਦੀਆਂ ਨੇ, ਟਸੂਏ ਬਹਾਉਂਦੀਆਂ ਨੇ, ਰੋਂਦੀਆਂ ਨੇ, यूपी ਨੂੰ ਨਾਈਜੀਰੀਆ ਦੱਸਦੀਆਂ ਨੇ। ਉਹ ਇਹ ਕਹਿੰਦੀਆਂ ਨੇ ਬੰਗਾਲ में हमारे RSS के वर्करों का क्या कसूर था। ਉਹਨਾਂ ਨੂੰ ਇਹ ਨਹੀਂ ਦਿਖਦਾ। ਬਿਲਕੁਲ, ਕਿਸਾਨਾਂ ਦਾ ਕੀ ਕਸੂਰ ਆ ਜਿਹੜੇ ਤੁਸੀਂ ਉੱਥੇ ਠੰਡ ਦੇ ਵਿੱਚ ਵੀ ਠਾਰੇ, ਧੁੱਪਾਂ ਦੇ ਵਿੱਚ ਵੀ ਸਾੜੇ। ਹਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਗਲਿਆਂ ਨੇ ਆਪਣੀਆਂ ਰਜਾਈਆਂ ਕੰਬਲ ਸਾਂਭ ਕੇ ਰੱਖੇ ਹੋਏ ਆ ਜੀ। ਉਹ ਕਿਹੜਾ ਕਿਤੇ ਉਹ ਸੁੱਟ ਗਏ ਜਾਂ ਕਿਤੇ ਕਿਸੇ ਦਰਿਆ ਦੇ ਵਿੱਚ ਬਹਾ ਗਿਆ। ਨਾਲੇ ਉਹਨਾਂ ਨੂੰ ਕੀ ਗੱਲ ਕਰੋਨਾ ਦਾ ਡਰ ਨਹੀਂ। ਹਾਂ, ਗੱਲ ਇਹ ਹੈ ਕਿ ਇਸ ਵੇਲੇ ਸਰਕਾਰ ਜਿਹੜੀ ਹੈ ਇਹ ਹੁਣ ਸੱਪ ਦੇ ਮੂੰਹ ਦੇ ਵਿੱਚ ਕੋੜ ਕੈਲੀ ਵਾਲਾ ਕੰਮ ਹੋਇਆ ਪਿਆ। ਉਹ ਸਿਰਫ ਨਾ ਉਗਲਣਾ ਚਾਹੁੰਦੀ ਨਾ ਨਿਗਲਣਾ ਚਾਹੁੰਦੀ ਹੈ। ਹੁਣ ਮਜਬੂਰੀ ਦੇ ਵਿੱਚ ਪੈ ਗਈ ਹੈ। ਜੇਕਰ ਬਾਕੀ ਕਾਨੂੰਨਾਂ ਦੇ ਵਿੱਚ ਇਹ ਰੱਦੋ ਬਦਲ ਕਰ ਸਕਦੇ ਆ, ਉਹਨਾਂ ਨੂੰ ਰੱਦ ਕਰ ਸਕਦੇ ਆ, ਬਦਲ ਸਕਦੇ ਆ, ਤਾਂ ਖੇਤੀ ਵਾਲਾ ਕਾਨੂੰਨ ਕਿਹੜਾ ਕਿਤੇ ਇਹੋ ਸ਼੍ਰੀਲੰਕਾ ਤੋਂ ਬਣਵਾ ਕੇ ਲਿਆਇਆ ਵੀ। ਅੱਛਾ, ਬਾਕੀ ਗੱਲਾਂ ਦੀਆਂ ਗੱਲਾਂ ਜੋਗੀ ਜੀ, ਸਾਡਾ ਇੰਡੀਆ ਦਾ ਮੀਡੀਆ ਵੀ ਬੜਾ ਦੋਗਲਾ ਜੀ। ਉਹ कवरेज करनी किसानों वाली आई है कि नहीं आई फुटेज। अच्छा, उनकी भी एक क्लिप लगा देना। राकेश टिकैत ने क्या बोला था, ऐसा करो वो भी क्लिप लगा दो, उनका एक पोस्टर भी बना दो, वो भी तो मीडिया में जाना चाहिए, फेसबुक पेज पे लगाना है। सो अपनी TRP अपने लिए करते ने और ਉਹਦੇ ਵਿੱਚ ਵੀ ਦੋਗਲੇਪਨ ਦੀ ਹੱਦ ਇਹ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਤਾਂ ਪੱਪੂ ਕਹਾਣ ਦੇ ਲਈ 400 ਕਰੋੜ ਰੁਪਇਆ ਖਰਚ ਕਰ ਸਕਦੇ ਨੇ ਜੀ, ਲੇਕਿਨ ਇੱਥੇ ਕਿਸਾਨਾਂ ਦੀ ਮੰਗ ਚੱਕਣ ਦੇ ਲਈ ਇੱਥੇ ਵੀ ਦੁਗਣਾ ਚੁਗਣਾ ਪੈਸਾ ਖਰਚ ਕੀਤਾ ਜਾਂਦਾ ਵੀ ਕਿਤੇ ਕਿਸਾਨਾਂ ਦੀ ਗੱਲ ਨਾ ਬਾਹਰ ਚਲ ਜੇ। ਜੇ ਉਹ ਗੱਲ ਕਿਸੇ ਮੀਡੀਆ ਵਾਲੇ ਨੇ ਕੀਤੀ ਵੀ ਹੈ ਤੇ ਉਹ ਸਰਕਾਰ ਪੱਖੀ ਹੋਣੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ ਤਾਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਾਂਗੇ ਕਿ ਹੁਣ ਤੁਸੀਂ ਸਰਕਾਰ ਦੇ ਖੇਮੇ ਦੇ ਵਿੱਚੋਂ ਬਾਹਰ ਨਿਕਲੋ, ਬਾਹਰ ਨਿਕਲ ਕੇ ਸਾਨੂੰ ਦੱਸੋ, ਪੁੱਛੜ ਚੋਂ ਉਤਰੋ। ਹਾਂ, ਚਲੋ ਜਿੱਥੇ ਵੀ ਆ ਵੀ ਬਾਹਰ ਨਿਕਲੋ। ਕਿਸਾਨ ਅੰਦੋਲਨ ਜਿਹੜਾ ਇਹ ਭਾਰਤੀ ਜਨਤਾ ਪਾਰਟੀ ਨੂੰ ਜੀ ਉਹਨਾਂ ਦੀ ਬੇੜੀ ਨੂੰ ਬਹੁਤ ਭਾਰਾ ਵੱਟਾ ਪੈਣਾ। ਬਿਲਕੁਲ ਠੀਕ ਹੈ। ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ, ਠੀਕ ਹੈ,
ਦੇਖੋ ਤਿਕੜਮਬਾਜ਼ ਬਹੁਤ ਤਗੜੇ ਨੇ ਉਹ, ਹਾਂ ਲੋੜ ਨਹੀਂ ਸਾਨੂੰ ਕਹਿੰਦੇ ਕਿਸੇ ਦੀ, ਠੀਕ ਹੈ। ਔਰ ਉਧਰ ਪੰਜਾਬ ਦਾ ਇੱਕ ਆਗੂ ਕਹਿੰਦਾ ਹੈ ਕਿ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ, ਆਪਣੀ ਸਰਕਾਰ ਬਣਾਵਾਂਗੇ। ਉਸ ਆਗੂ ਨੂੰ ਜਿਹੜੇ ਪਿੰਡਾਂ ਦੇ ਲੋਕਲ ਲੈਵਲ ਤੇ ਲੀਡਰ ਨੇ ਨਾ ਕਿਸਾਨਾਂ ਦੇ, ਜੀ ਜੀ, ਉਹ ਕਹਿ ਰਹੇ ਨੇ ਕਿ ਤੁਹਾਨੂੰ ਤੇ 117 ਹਲਕਿਆਂ ਦੇ ਵਿੱਚ ਆਪਣੇ ਬੰਦੇ ਨਹੀਂ ਲੱਭਣੇ। 117 ਜੇਕਰ ਤੁਹਾਨੂੰ ਲੱਭ ਵੀ ਗਏ, ਤੁਹਾਨੂੰ ਕਿਸੇ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਠੀਕ ਹੈ ਨਾ। ਸ਼ਹਿਰਾਂ ਦੇ ਵਿੱਚ ਹੋ ਸਕਦਾ ਤੁਹਾਡੀ ਕਿਤੇ ਕਿਤੇ ਵੋਟ ਹੋਵੇ, ਹੈਗੀ ਵੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਕਹਿੰਦੇ ਕਿ ਤੁਹਾਨੂੰ ਪਿੰਡਾਂ ਵਿੱਚ ਤਾਂ ਕਿਸੇ ਨੇ ਵੜਨ ਨਹੀਂ ਦੇਣਾ। ਜੇਕਰ ਤੁਹਾਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਤਾਂ ਕਿਹੜੀਆਂ ਤੁਸੀਂ ਆਪ ਘਰੇ ਬਿਲਡ ਕੀਤੀਆਂ ਈਵੀਐਮ ਮਸ਼ੀਨਾਂ ਕਿ ਉਹਨਾਂ ਦੇ ਥਰੂ ਤੁਸੀਂ ਵੋਟਾਂ ਪਵਾ ਕੇ 117 ਹਲਕਿਆਂ ਦੇ ਵਿੱਚੋਂ ਜਿੱਤ ਕੇ ਤੇ ਆਪਣੀ ਸਰਕਾਰ ਬਣਾ ਲਓਗੇ, ਤੇ ਜਿਹੜੀਆਂ ਬਾਕੀ ਬਿੱਲੀਆਂ ਝਾਕਦੀਆਂ ਚਿੱਕਾ ਟੁੱਟਣ ਦੇ ਲਈ ਉਹ ਕਿੱਥੇ ਜਾਣਗੀਆਂ? ਤੋ ਜੀ ਅੱਜ ਕਾਲਾ ਦਿਵਸ ਮਨਾਇਆ ਗਿਆ, ਲੇਕਿਨ ਅਫਸੋਸ ਕਿ ਇੰਡੀਆ ਦਾ ਭਵਿੱਖ ਇੰਨਾ ਕੁ ਕਾਲਾ ਹੋ ਚੁੱਕਾ ਹੈ ਜੋਗੀ ਜੀ। ਇੱਕ ਪਾਸੇ ਕਰੋਨਾ ਹੈ, ਇਦਾਂ ਲੱਗਦਾ ਹੈ ਕਿ ਬਲੈਕ ਫੰਗਸ ਨਾ ਸਰਕਾਰ ਦੀਆਂ ਅੱਖਾਂ ਦੇ ਵਿੱਚ ਉਤਰ ਆਈ ਹੈ ਜੀ। ਸਰਕਾਰ ਨੂੰ ਪਤਾ ਸਭ ਕੁਝ ਹੈ, ਲੇਕਿਨ ਉਹ ਕੁਝ ਵੀ ਨਹੀਂ ਕਰਨਾ ਚਾਹੁੰਦੀ। ਔਰ ਦੇਖਿਆ ਜਾਵੇ ਤੇ ਸਿਸਟਮ ਜਿਹੜਾ ਨਾ, ਜਿਹਨੂੰ ਇਹ ਕਹਿੰਦੇ ਨੇ, ਸਰਕਾਰ ਸ਼ਬਦ ਨਹੀਂ ਯੂਜ਼ ਕਰਨਾ, ਸਿਸਟਮ ਨੂੰ ਕਹਿਣਾ ਜੋ ਵੀ ਕਹਿਣਾ। ਲਓ ਜੀ, ਗੱਲ ਹੈਗੀ ਏਦਾਂ ਕਿ ਗਲਿਆ ਸੜਿਆ ਜਾ ਕੁੱਤਾ ਅੱਛਾ ਨਾਲੀ ਤੇ ਪਿਆ, ਅੱਛਾ ਉਹਦੇ ਉੱਤੇ ਮੱਖੀਆਂ ਭਿਣ ਕਰ ਰਹੀਆਂ। ਜੋਗੀ ਜੀ ਕੋਈ ਚੰਗੀ ਜੀ ਗੱਲ ਇਮੇਜਿਨ ਕਰਨ ਨੂੰ ਕਹੋ। ਉਹ ਆਪਣੇ ਨਾ ਪੈਰਾਂ ਜਿਹਨਾਂ ਦੇ ਵਿੱਚ ਮੂੰਹ ਦੇ ਕੇ ਅੱਛਾ ਆਰਾਮ ਨਾਲ ਸੁੱਤਾ ਪਿਆ। ਇਦਾਂ ਲੱਗਦਾ ਵੀ ਉਹਨੂੰ ਇਹਨਾਂ ਮੱਖੀਆਂ ਦੀ ਕੋਈ ਪਰਵਾਹ ਨਹੀਂ। ਠੀਕ ਹੈ ਜੀ। ਹੁਣ ਮੈਂ ਬਹੁਤੀਆਂ ਤਸ਼ਵੀਹਾਂ ਕੀ ਦੇਵਾਂ, ਸੱਚੀ ਮੁੱਚੀ ਪਰਵਾਹ ਨਹੀਂ ਉਹਨਾਂ ਕਿਸਾਨਾਂ ਦੀ, ਜਿਨ੍ਹਾਂ ਨੂੰ ਇਹ ਮੱਖੀਆਂ ਵਾਂਗ ਜਦੋਂ ਮਰਜ਼ੀ ਉਡਾ ਦਿੰਦੇ ਨੇ ਜੀ, ਮੱਖੀਆਂ ਵਾਂਗ ਜਦੋਂ ਮਰਜ਼ੀ ਮਿੱਠਾ ਖਿਲਾਰ ਕੇ ਬਿਠਾ ਲੈਂਦੇ ਨੇ। ਪਰ ਇੰਨੀ ਗੱਲ ਦੱਸ ਦਵਾਂ ਕਿ ਜਿਹੜਾ ਇਹ ਅੰਦੋਲਨ ਆ, ਇਹ ਕਮਾਂਡ ਜਿਹੜੀ ਹੁਣ ਪੜ੍ਹਿਆ ਲਿਖਿਆ ਆਗੂਆਂ ਦੇ ਹੱਥ ਦੇ ਵਿੱਚ, ਬਿਲਕੁਲ ਹੁਣ ਇਹ ਮੱਖੀਆਂ ਵਾਲਾ ਕੰਮ ਨਹੀਂ ਹੋਣਾ। ਜ਼ਿੱਦ ਤਾਂ ਇਹਨਾਂ ਨੇ ਵੇਖ ਲਈ ਵੀ ਜਿਹੜੇ 6 ਮਹੀਨੇ ਹੋ ਗਏ ਡਟੇ ਨੇ, ਅਗਾਊਂ ਇੰਤਜ਼ਾਮ ਵੀ ਕਰਕੇ ਬੈਠੇ ਨੇ, ਜਿਨ੍ਹਾਂ ਦਾ ਹੱਟ ਹਾਲੇ ਤੱਕ ਨਹੀਂ ਟੁੱਟਿਆ। ਅੱਛਾ ਸਾਰੀਆਂ ਗੱਲਾਂ ਛੱਡੋ, ਕਰੋਨਾ ਮਹਾਮਾਰੀ ਨੇ ਸਾਰਿਆਂ ਨੂੰ ਘਰਾਂ ਦੇ ਅੰਦਰ ਡੱਕ ਦਿੱਤਾ, ਉਹ ਫਿਰ ਵੀ ਉੱਥੇ ਰਹੇ, ਉਹ ਉੱਥੇ ਨੇ ਤੇ ਉੱਥੇ ਹੀ ਡਟੇ ਹੋਏ ਨੇ। ਔਰ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਉਹਨਾਂ ਨੇ ਨਵੇਂ ਤੋਂ ਨਵੇਂ ਹੋਰ ਪ੍ਰੋਗਰਾਮ ਵੀ ਦੇਣੇ ਨੇ। 6 ਮਹੀਨਿਆਂ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਅਸੀਂ ਹੋਰ ਤੇਜ਼ ਮੁਹਿੰਮ ਕਰਾਂਗੇ, ਹੋਰ ਲੰਮਾ ਸੰਘਰਸ਼ ਚੱਲੂਗਾ, ਤਿੱਖਾ ਹੋਏਗਾ ਸੰਘਰਸ਼। ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਦੀ ਕੀ ਰੂਪਰੇਖਾ ਹੋਊਗੀ ਉਹਦੇ ਬਾਰੇ ਵੀ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ। ਪਰ ਇੰਨੀ ਗੱਲ ਜ਼ਰੂਰ ਸਮਝ ਲਿਓ ਕਿ ਇਹ ਸੰਘਰਸ਼ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਿੱਖਾ ਹੋਣ ਜਾ ਰਿਹਾ। ਸਵੱਛ ਭਾਰਤ ਦੀ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਸੀ, ਦੇਖਿਓ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸੱਚੀ ਮੁੱਚੀ ਸਵੱਛ ਭਾਰਤ ਹੀ ਨਾ ਹੋ ਜਾਵੇ। ਬਿਲਕੁਲ ਜੀ, ਕਿਤੇ ਆਪਣਾ ਹੀ ਨਾ ਸੁਪਨਾ ਸਾਫ਼ ਹੋ ਜਾਵੇ। ਇਸੇ ਗੱਲ ਦੇ ਨਾਲ ਹੀ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ US।